ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 28 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408272 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਰਾਜਪਾਲ ਸਿੰਘ ਕੁਲਵੰਤ ਸਿੰਘ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਕੱਲ੍ਹ ਨੂੰ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਵਿਚਾਲੇ ਡਿਬੇਟ ਹੋਣੀ ਆ। ਕਹਿੰਦੇ ਵੀ ਦੋਨੋਂ ਜਾਣੇ ਇੱਕ ਦੂਜੇ ਦੇ ਨਾਲ ਹੱਥ ਨਹੀਂ ਮਿਲਾਉਣਗੇ। ਇਹਦਾ ਕਾਰਨ ਇਹ ਨਹੀਂ ਹੈ ਵੀ ਦੋਨਾਂ ਨੇ ਉੱਥੇ ਜਿਹੜੀ ਆ ਡਿਬੇਟ ਕਰਕੇ ਜਾਂ ਕੋਈ ਗੁੱਸਾ ਆ, ਪਰ ਕਰੋਨਾ ਵਾਇਰਸ ਨੂੰ ਲੈ ਕੇ ਦੋਨੋਂ ਹੈਂਡਸ਼ੇਕ ਨਹੀਂ ਕਰਨਗੇ ਅਤੇ ਜਦੋਂ ਸਟੇਜ ਤੇ ਪਹੁੰਚਣਗੇ ਤੇ ਦੋਨਾਂ ਨੇ ਮਾਸਕ ਨਹੀਂ ਪਾਏ ਹੋਣਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਤਾਂ ਪਹਿਲਾਂ ਵੀ ਘੱਟ ਵੱਧ ਹੀ ਪਾਉਂਦੇ ਆ, ਪਰ ਜੋ ਬਾਈਡਨ ਜਿਹੜੇ ਆ ਉਹਨਾਂ ਦੇ ਵੀ ਜਿਹੜੇ ਆ ਆਪਣਾ ਮਾਸਕ ਨਹੀਂ ਪਾਇਆ ਹੋਊਗਾ ਜਦੋਂ ਉਹ ਸਟੇਜ 'ਤੇ ਹੋਣਗੇ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਸੱਜੇ ਹੱਥ ਹੋਣਗੇ ਅਤੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਉਹ ਲੈਫਟ ਸਾਈਡ 'ਤੇ ਹੋਣਗੇ, ਅਤੇ ਕ੍ਰਿਸ ਵਾਲਸ ਜਿਹੜੇ ਆ ਉਹ ਚੇਅਰ ਦੇ ਉੱਤੇ ਜਿਹੜੇ ਮਿਡਲ 'ਚ ਹੋਣਗੇ। ਅਤੇ ਬਹੁਤ ਸਾਰੇ ਘੱਟ ਲੋਕਾਂ ਨੂੰ ਜਿਹੜਾ ਡਿਬੇਟ ਦਾ ਜਿਹੜਾ ਪਾਸ ਵੀ ਦਿੱਤਾ ਗਿਆ ਆ, ਕਿਉਂਕਿ ਕਰੋਨਾ ਵਾਇਰਸ ਲੈ ਕੇ ਉੱਥੇ ਰਸ਼ ਨਹੀਂ ਚਾਹੁੰਦੇ ਹੈਗੇ। ਅਤੇ ਜਿਹੜੇ ਲੋਕਾਂ ਨੂੰ ਪਾਸ ਦਿੱਤਾ ਵੀ ਗਿਆ, ਲਿਮਿਟਡ ਲੋਕਾਂ ਨੂੰ, ਅਤੇ ਉਹਨਾਂ ਦੀ ਪੂਰੀ ਜਿਹੜੀ ਆ ਮੈਡੀਕਲ ਟੈਸਟਿੰਗ ਹੋਊਗੀ ਅਤੇ ਵੀ ਕਿਸੇ ਨੂੰ ਪਹਿਲਾਂ ਕਰੋਨਾ ਵਾਇਰਸ ਤਾਂ ਨਹੀਂ। ਸਵੇਰ ਵਾਲੇ ਸ਼ੋਅ ਦੇ ਵਿੱਚ ਆਪਾਂ ਇਸ਼ੂ ਦੱਸੇ ਦਿੱਤੇ ਸੀ ਵੀ ਕਿਹੜੇ ਕਿਹੜੇ ਇਸ਼ੂ ਦੇ ਉੱਤੇ ਜਿਹੜੇ ਆ ਦੋਨੋਂ ਕੈਂਡੀਡੇਟਸ ਨੂੰ ਪੁੱਛਿਆ ਜਾਊਗਾ। ਜੀ ਬਿਲਕੁਲ। ਸੋ ਕਾਫੀ ਅਹਿਮ ਜਿਹੜੀ ਫਸਟ ਡਿਬੇਟ ਆ ਉਹ ਸੁਣਨ ਨੂੰ ਮਿਲੇਗੀ, ਜਿਸ ਦੇ ਵਿੱਚ ਦੋਨਾਂ ਹੀ ਕੈਂਡੀਡੇਟਸ ਦੇ ਆਪਾਂ ਨੂੰ ਵਿਚਾਰ ਸੁਣਨ ਨੂੰ ਮਿਲਣਗੇ। ਵੱਖ-ਵੱਖ ਜਿਹੜੇ ਮੁੱਦਿਆਂ ਦੇ ਉੱਤੇ ਆਮੋ ਸਾਹਮਣੇ ਜਿਹੜੇ ਆ ਉਹ ਹੋਣਗੇ। ਫੈਕਟ ਚੈੱਕ ਜਿਹੜਾ ਉਸ ਦੇ ਵਿੱਚ ਕਹਿੰਦੇ ਨਹੀਂ ਹੋਊਗਾ। ਬਾਅਦ ਦੇ ਵਿੱਚ ਤਕਰੀਬਨ ਸਾਰੀਆਂ ਨਿਊਜ਼ ਏਜੰਸੀਜ਼ ਆ ਉਹਨਾਂ ਨੇ ਜਿਹੜੀਆਂ ਨਾਲ ਦੇ ਨਾਲ ਆਪੋ ਆਪਣੇ ਚੈਨਲ ਦੇ ਉੱਤੇ ਤੇ ਉਹ ਦੱਸੀ ਜਾਣਗੇ, ਪਰ ਮੌਜੂਦਾ ਤੌਰ ਦੇ ਉੱਤੇ ਕ੍ਰਿਸ ਵਾਲਸ ਆ ਉਹ ਇਹ ਸੇਵਾ ਜਿਹੜੀ ਆ ਉਹ ਕਹਿੰਦੇ ਨਹੀਂ ਕਰਨਗੇ, ਪਰ ਮੋਡਰੇਟਰ ਦੀਆਂ ਸੇਵਾਵਾਂ ਜਿਹੜੀਆਂ ਇਸ ਦੇ ਵਿੱਚ ਨਿਭਾਉਣਗੀਆਂ। ਕਾਫੀ ਲੋਕਾਂ ਦੀ ਜਿਹੜੀ ਇਸ ਦੇ ਉੱਤੇ ਨਜ਼ਰ ਰਹੇਗੀ। ਕਈ ਹਰਜੋਤ ਸਿੰਘ ਜੀ ਪੋਲੀਟੀਕਲ ਮਾਹਰ ਕਹਿ ਰਹੇ ਆ ਵੀ ਰਾਸ਼ਟਰਪਤੀ ਟਰੰਪ ਜਾਣ ਬੁੱਝ ਕੇ ਜੋ ਬਾਈਡਨ ਨੂੰ ਪਹਿਲਾ ਡਿਬੇਟ ਜਿਹੜਾ ਆ ਉਹ ਜਿਤਾਉਣਾ ਚਾਹੁੰਦੇ ਨੇ, ਤਾਂ ਜੋ ਬਾਅਦ ਦੇ ਵਿੱਚ ਫਿਰ ਉਹ ਕਿਤੇ ਨਾ ਕਿਤੇ ਲਾਸਟ ਦੇ ਵਿੱਚ ਅਖੀਰਲਾ ਹੱਲਾ ਜਿਹੜਾ ਆ ਉਹ ਮਾਰਨਗੇ, ਤਾਂ ਜੋ ਉਹਨਾਂ ਦੇ ਨਾਲ ਹੋਰ ਵੀ ਲੋਕ ਜਿਹੜੇ ਆ ਉਹ ਜੁੜ ਸਕਣ। ਦੇਖਣ ਵਾਲੀ ਗੱਲ ਰਹੂਗੀ ਵੀ ਜੋ ਬਾਈਡਨ ਜਿਹੜਾ ਕਦੀ ਕਦੀ ਇੱਕ ਸੈਂਟੈਂਸ ਉਸਦਾ ਬੋਲਣਾ ਵੀ ਕਈ ਵਾਰੀ ਉਸਨੂੰ ਔਖਾ ਲੱਗਦਾ ਆ, ਉਹ ਕੱਲ੍ਹ ਡਿਬੇਟ ਦੇ ਵਿੱਚ ਕਿੱਦਾਂ ਦੀ ਉਸਦੀ ਕਾਰਜਕਾਰੀ ਜਿਹੜੀ ਆ ਉਹ ਰਹਿੰਦੀ ਆ। ਅਤੇ ਮੈਨੂੰ ਇੱਦਾਂ ਲੱਗਦਾ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਕੱਲ੍ਹ ਰਾਸ਼ਟਰਪਤੀ ਟਰੰਪ ਦੇ ਜਿਹੜੇ ਟੈਕਸ ਰਿਟਰਨਸ ਦਾ ਪਰਦਾਫਾਸ਼ ਕੀਤਾ ਹੈ ਨਿਊਯਾਰਕ ਟਾਈਮਸ ਦੇ ਦੁਆਰਾ, ਉਸ ਦੀ ਚਰਚਾ ਵੀ ਸੁਣਨ ਨੂੰ ਜਿਹੜੀ ਆ ਉਹ ਮਿਲ ਸਕਦੀ ਆ। ਜੀ ਬਿਲਕੁਲ। ਇਸ ਤੋਂ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਿ ਸਾਡੀ ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਅੱਗ ਨੇ ਇੱਕ ਤਰ੍ਹਾਂ ਦੇ ਨਾਲ ਪਿਛਲੇ ਮਹੀਨਿਆਂ ਤੋਂ ਤਬਾਹੀ ਮਚਾਉਣੀ ਜਿਹੜੀ ਆ ਉਹ ਸ਼ੁਰੂ ਕੀਤੀ ਹੋਈ ਹੈਗੀ ਆ। ਐਤਵਾਰ ਸ਼ਾਮ ਨੂੰ ਨੈਪਾ ਵੈਲੀ ਦੇ ਵਿੱਚ ਇੱਕ ਵਾਰੀ ਫੇਰ ਅੱਗ ਸਟਾਰਟ ਹੋ ਗਈ, ਜਿਹਦੇ ਨਾਲ ਅੱਜ ਤਾਈਂ ਹੁਣ ਤੱਕ ਕਾਫੀ ਨੁਕਸਾਨ ਹੋ ਚੁੱਕਾ ਹੈਗਾ ਆ। ਸੇਂਟ ਹਿਲੇਨਾ ਨੈਪਾ ਵੈਲੀ ਦੇ ਵਿੱਚ ਇੱਕ ਚੈਟੀਓ ਬੋਸਵੈਲ ਕਰਕੇ ਜਿਹੜੀ ਉੱਥੇ ਦੀ ਵਾਈਨਰੀ ਹੈਗੀ ਆ ਉਹ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ ਹੈਗੀ ਆ। ਇਸ ਅੱਗ ਦਾ ਨਾਮ ਗਲਾਸ ਫਾਇਰ ਕਰਕੇ ਦੱਸਿਆ ਗਿਆ। 40 ਸਾਲਾਂ ਤੋਂ ਇਹ ਜਿਹੜਾ ਪਰਿਵਾਰ ਆ ਇਸ ਵਾਈਨਰੀ ਨੂੰ ਓਨ ਕਰਦਾ ਸੀ, ਅਤੇ ਹੁਣ ਪੂਰੀ ਤਰ੍ਹਾਂ ਉਹ ਜਿਹੜੀ ਸੜ ਕੇ ਸਵਾਹ ਹੋ ਗਈ ਹੈਗੀ ਆ। ਉਸ ਏਰੀਏ ਦੇ ਵਿੱਚ 64 ਦੇ ਕਰੀਬ ਜਿਹੜੀਆਂ ਵਾਈਨਰੀਜ਼ ਆ ਉਹ ਆਉਂਦੀਆਂ ਆ, ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਅਵੈਕੂਏਟ ਕੀਤਾ ਗਿਆ। 1000 ਤੋਂ ਵੱਧ ਫਾਇਰ ਫਾਈਟਰਸ ਇਸ ਟਾਈਮ ਇਸ ਅੱਗ ਨਾਲ ਜਿਹੜਾ ਲੜ ਰਹੇ ਹੈਗੇ ਆ।
2000 ਦੇ ਕਰੀਬ ਲੋਕਾਂ ਨੂੰ ਉਸ ਏਰੀਏ ਤੋਂ ਮੂਵ ਹੋਣ ਲਈ ਕਿਹਾ, ਤਿੰਨਾਂ ਨੂੰ ਕਿਹਾ ਵੀ ਤਿਆਰ ਹੋ ਜਾਓ। ਸੈਂਟਾ ਰੋਜ਼ਾ ਤੇ ਸੈਂਟ ਹਲੀਨਾ ਏਰੀਏ ਦੇ ਵਿੱਚ ਕਾਫੀ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ। ਕੈਲੀਫੋਰਨੀਆ ਦੀ ਵਿੱਚ ਵੱਖ-ਵੱਖ ਥਾਵਾਂ ਤੇ ਅੱਗ ਲੱਗਣ ਦੇ ਨਾਲ 3.7 ਮਿਲੀਅਨ ਏਕੜ ਜਿਹੜੇ ਆ ਸੜ ਕੇ ਸਵਾਹ ਹੋ ਗਏ ਇਸ ਸਾਲ ਦੇ ਵਿੱਚ। ਇਹ ਕਹਿੰਦੇ ਪਈ ਇਹ ਬਹੁਤ ਹੀ ਵੱਡਾ ਨੰਬਰ ਹੈਗਾ ਜੇ ਪਿਛਲੇ ਸਾਲਾਂ ਦੇ ਮੁਕਾਬਲੇ ਦੇਖਿਆ ਜਾਵੇ। ਜੀ ਬਿਲਕੁਲ, ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਸਾਰਿਆਂ ਨੂੰ ਜਿਹੜਾ ਉਹ ਝੱਲਣਾ ਪੈ ਰਿਹਾ ਹੈਗਾ ਆ। ਸੋ ਹੋਪਫੁਲੀ ਇਸ ਦੇ ਉੱਤੇ ਜਲਦ ਕਾਬੂ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਹੋ ਸਕੇ, ਕਾਬੂ ਪਾਇਆ ਜਾ ਸਕੇ। ਪਰ ਫਾਇਰ ਫਾਈਟਰਸ ਦੇ ਵੀ ਹੱਥ ਜਿਹੜੇ ਉਹ ਵੱਜਦੇ ਆ ਅਜਿਹੇ ਮੌਕਿਆਂ ਦੇ ਉੱਤੇ, ਕਿਉਂਕਿ ਰਾਤੋਂ ਰਾਤ ਬਹੁਤ ਤੇਜ਼ ਰਫ਼ਤਾਰ ਦੇ ਨਾਲ ਜਿਹੜੀ ਆ ਅੱਗ ਜਿਹੜੀ ਉਹ ਫੈਲ ਜਾਂਦੀ ਆ ਤੇ ਸਭ ਕੁਝ ਜਿਹੜੀ ਆ ਨਸ਼ਟ ਕਰਦੀ ਹੋਈ ਗਾਂ ਵੱਧਦੀ ਜਾਂਦੀ ਆ। ਸੋ ਬਹੁਤ ਨੁਕਸਾਨ ਪਿਛਲੀ ਵਾਰੀ ਵੀ ਜਦੋਂ ਹਰਜੋਤ ਸਿੰਘ ਜੀ ਨਾਪਾ ਵੈਲੀ ਦੇ ਵਿੱਚ ਅੱਗ ਲੱਗੀ ਸੀ, ਉਦੋਂ ਵੀ ਕਾਫੀ ਪੁਰਾਣੀਆਂ ਜਿਹੜੀਆਂ ਇਸ ਤਰੀਕੇ ਦੀਆਂ ਵਾਈਨਰੀਜ਼ ਸੀਗੀਆਂ ਉਹਨਾਂ ਨੂੰ ਵੀ ਨੁਕਸਾਨ ਜਿਹੜਾ ਉਹ ਝੱਲਣਾ ਪਿਆ ਸੀਗਾ। ਕਈ ਤਾਂ ਪੂਰੀ ਤਰ੍ਹਾਂ ਜਿਹੜੀਆਂ ਉਹ ਨਸ਼ਟ ਹੋ ਚੁੱਕੀਆਂ ਸੀ। ਜੀ ਸੋ ਅਗਲੀ ਬਿਲਕੁਲ ਇਹਨੂੰ ਥੋੜ੍ਹਾ ਜਿਹਾ ਅਪਡੇਟ ਕਰਦੇ ਜਾਈਏ। ਰਾਜਕਨਵੀਰ ਸਿੰਘ ਜੀ, ਸਨੋਮਾ ਤੇ ਨੈਪਾ ਕਾਉਂਟੀ ਦੇ ਵਿੱਚ ਬਹੁਤ ਜ਼ਿਆਦਾ ਇਵੈਕੂਏਸ਼ਨ ਹੋਈ ਆ। ਪੈਸੀਫਿਕ ਗੈਸ ਤੇ ਇਲੈਕਟ੍ਰਿਕ ਕੰਪਨੀ ਜਿਹੜੀ ਇਲੈਕਟ੍ਰਿਸਿਟੀ ਦੀ ਹੈਗੀ ਆ 65,000 ਘਰਾਂ ਨੂੰ ਉਹਨਾਂ ਨੇ ਜਿਹੜੀ ਆ ਬੰਦ ਕਰ ਦਿੱਤੀ ਆ ਬਿਜਲੀ ਦੇਣੀ। ਇਸ ਟਾਈਮ ਜਿਹੜੇ ਫਾਇਰ ਫਾਈਟਰਸ ਆ 133 ਇੰਜਣਾਂ ਦੇ ਨਾਲ 22 ਵਾਟਰ ਟੈਂਕਰ ਜਿਹੜੇ ਹੈਗੇ ਆ ਤੇ 5 ਹੈਲੀਕਾਪਟਰਸ ਤੇ 35 ਬਲਡੋਜ਼ਰਸ ਦੇ ਨਾਲ ਨੈਪਾ ਵੈਲੀ ਦੇ ਵਿੱਚ ਅੱਗ ਨੂੰ ਬੁਝਾਉਣ ਲੱਗੇ ਹੋਏ ਆ। ਜੀ ਬਿਲਕੁਲ, ਉਮੀਦ ਕਰਦੇ ਹਾਂ ਜਲਦੀ ਸਭ ਕੁਝ ਕਾਬੂ 'ਚ ਆਵੇ। ਅਗਲੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਇੱਕ ਸੀਨੀਅਰ ਐਡਵਾਈਜ਼ਰ ਰਹੇ ਉਹਨਾਂ ਦੇ ਰੀ ਇਲੈਕਸ਼ਨ ਕੈਂਪੇਨ ਦੇ ਵਿੱਚ ਬ੍ਰੈਡ ਪਾਰਸਕੇਲ ਜਿਹੜੇ ਆ ਉਹਨਾਂ ਨੂੰ ਹੁਣ ਕਹਿੰਦੇ ਆ ਪੁਲਿਸ ਨੇ ਗ੍ਰਿਫਤਾਰ ਕੀਤਾ ਆ ਤੇ ਉਸ ਦੇ ਉੱਤੇ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਦੋਸ਼ ਆ ਉਹ ਲੱਗੇ ਆ। ਇਸ ਗ੍ਰਿਫਤਾਰੀ ਦੇ ਦੌਰਾਨ 10 ਬੰਦੂਕਾਂ ਉਸਦੇ ਘਰ ਦੇ ਵਿੱਚੋਂ ਜਿਹੜੀਆਂ ਉਹ ਲੱਭੀਆਂ। ਫਲੋਰੀਡਾ ਪੁਲਿਸ ਨੇ ਜਿਹੜਾ ਆ ਇਸ ਨੂੰ ਗ੍ਰਿਫਤਾਰ ਕੀਤਾ। ਕਹਿੰਦੇ ਫਲੋਰੀਡਾ ਪੁਲਿਸ ਨੂੰ ਰਿਪੋਰਟ ਆਈ ਸੀ ਵੀ ਇਸ ਘਰ ਦੇ ਵਿੱਚ ਅਟੈਂਪਟਡ ਸੁਸਾਈਡ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈਗੀ ਆ। ਫੋਰਟ ਲਾਡਰਡੇਲ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਬੋਡੀ ਕੈਮਰਾ ਫੁਟੇਜ ਜਿਹੜੀ ਆ ਉਹ ਜਾਰੀ ਕੀਤੀ ਗਈ ਆ। ਇਹ ਕੱਲ੍ਹ ਐਤਵਾਰ ਦੀ ਘਟਨਾ ਜਿਹੜੀ ਆ ਉਹ ਦੱਸੀ ਜਾਂਦੀ ਹੈਗੀ ਆ। ਪਾਰਸਕਲ ਦੀ ਵਾਈਫ ਆ ਉਸਨੇ ਦੱਸਿਆ ਸੀਗਾ ਵੀ ਉਸਨੇ ਜਿਹੜੀ ਬੰਦੂਕ ਆ ਉਹ ਉੱਥੇ ਤਾਣ ਲਈ ਸੀ ਉਸਦੇ ਘਰ ਵਾਲੇ ਨੇ ਤੇ ਇਸ ਤੋਂ ਪਹਿਲਾਂ ਕਹਿੰਦੇ ਵੀ ਇਸ ਨੂੰ ਟੈਕਲ ਕੀਤਾ ਜਾਂਦਾ ਤੇ ਉਹ ਇਹ ਕਹਿੰਦਾ ਸੁਣਿਆ ਗਿਆ ਆ ਵੀ ਇਹਨੇ ਜਿਹੜਾ ਇਹ ਸਾਰਾ ਕੁਛ ਸਟਾਰਟ ਕੀਤਾ ਆ। ਪਰ ਬਾਅਦ ਦੇ ਵਿੱਚ ਉਸ ਨੂੰ ਕਹਿੰਦੇ ਗ੍ਰਿਫਤਾਰ ਕਰਕੇ ਉੱਥੋਂ ਲੈ ਗਏ ਸੀ ਤੇ ਉਹ ਕਹਿੰਦਾ ਰਿਹਾ ਵੀ ਮੈਂ ਕੁਛ ਵੀ ਨਹੀਂ ਕੀਤਾ ਹੈਗਾ। ਜੀ ਅਗਲੀ ਖਬਰ ਜਿਹੜੀ ਆ ਵੋਟਿੰਗ ਨੂੰ ਲੈ ਕੇ ਆ। ਸੈਨੇਟਰ ਰਿਕ ਸਕਾਟ ਜਿਹੜੇ ਫਲੋਰੀਡਾ ਤੋਂ ਹੈਗੇ ਆ ਉਹ ਇੱਕ ਨਵਾਂ ਬਿੱਲ ਲੈ ਕੇ ਆ ਰਹੇ ਆ ਜਿਹਦੇ ਮੁਤਾਬਕ ਜਿਹੜੀਆਂ ਉੱਥੇ ਫਲੋਰੀਡਾ ਸਟੇਟ ਦੇ ਵਿੱਚ ਜਿਹੜੀਆਂ ਵੋਟਾਂ ਆ ਉਹ ਕਹਿੰਦੇ ਵੀ 24 ਘੰਟਿਆਂ ਦੇ ਵਿੱਚ ਹੀ ਇਲੈਕਸ਼ਨ ਡੇ ਤੋਂ 24 ਘੰਟਿਆਂ ਦੇ ਵਿੱਚ ਹੀ ਕਾਊਂਟ ਕੀਤੀਆਂ ਜਾਣ। ਕਹਿੰਦੇ ਵੀ ਮੈਂ ਨਹੀਂ ਚਾਹੁੰਦਾ ਵੀ ਜਿਹੜੇ ਇਲੈਕਸ਼ਨ ਦੇ ਰਿਜ਼ਲਟ ਆ ਉਹ ਕੋਰਟ ਦੇ ਰਾਹੀਂ ਡਿਸਾਈਡ ਹੋਣ। ਸੋ ਇਸ ਕੁਛ ਕਰਨ ਦੇ ਲਈ ਇਹਨੂੰ 21 ਦਿਨ ਪਹਿਲਾਂ ਉਹ ਕਹਿੰਦੇ ਆ ਵੀ ਜਿਹੜਾ ਵੈਲਟ ਆ ਜੇ ਕਿਸੇ ਨੇ ਮੰਗਣਾ ਹੈਗਾ ਬਾਈ ਮੇਲ ਉਸ ਨੂੰ 21 ਦਿਨ ਪਹਿਲਾਂ ਰਿਕੁਐਸਟ ਕਰਨਾ ਪਊਗਾ ਤੇ ਇਲੈਕਸ਼ਨ ਡੇ ਵਾਲੇ ਦਿਨ ਤੱਕ ਜਿਹੜਾ ਆ ਉਸ ਨੂੰ ਜਿਹੜਾ ਵੈਲਟ ਆ ਵਾਪਸ ਕਰਨਾ ਪਊਗਾ। ਤੇ ਨਾਲ ਦੀ ਨਾਲ ਇਹ ਵੀ ਜਿਹੜਾ ਉਹਦੇ ਵਿੱਚ ਐਡ ਕਰ ਰਹੇ ਆ ਇਸ ਬਿੱਲ ਦੇ ਵਿੱਚ ਵੀ ਕੋਈ ਇੱਕ ਜਣਾ ਦੂਸਰੇ ਦਾ ਵੈਲਟ ਨਹੀਂ ਲਿਜਾ ਸਕਦਾ। ਆਪਾਂ ਦੇਖਦੇ ਹਾਂ ਵੀ ਬਹੁਤ ਵਾਰੀ ਲੋਕ ਤੁਹਾਡੇ ਜਾਣ ਪਛਾਣ ਵਾਲੇ ਹੁੰਦੇ ਆ ਇਕੱਠੇ ਕਰਕੇ ਵੈਲਟ ਲੈ ਜਾਂਦੇ ਆ। ਉਹ ਟੋਟਲੀ ਰੋਂਗ ਹੋਊਗਾ ਇਹ ਫਲੋਰੀਡਾ ਸਟੇਟ ਦੇ ਵਿੱਚ ਜੇ ਇਹ ਬਿੱਲ ਪਾਸ ਹੋ ਜਾਂਦਾ। ਪਰ ਉਹ ਕਹਿੰਦੇ ਆਪਣੇ ਰਿਸ਼ਤੇਦਾਰ ਜਿਹੜੇ ਹੈਗੇ ਆ ਉਹ ਇੱਕ ਦੂਸਰੇ ਦੇ ਜਿਹੜੇ ਵੈਲਟ ਲਿਜਾ ਸਕਦੇ ਆ। ਤੀਸਰਾ ਬੰਦਾ ਕੋਈ ਵੀ ਜਿਹੜਾ ਵੈਲਟ ਆ ਉਹ ਨਹੀਂ ਲਿਜਾ ਸਕਦਾ। ਜੀ ਇਹਦੇ ਵਿੱਚ ਹਰਜੋਤ ਸਿੰਘ ਜੀ ਇਹ ਸਮੱਸਿਆ ਆ ਸਕਦੀ ਹੈ ਜਿਹੜਾ ਕੋਈ ਡਿਸੇਬਲਡ ਹੈ ਜਾਂ ਕੋਈ ਹੋਰ ਆ ਕਿਸੇ ਦਾ ਰਿਸ਼ਤੇਦਾਰ ਨਹੀਂ ਰਹਿੰਦਾ ਹੋਊਗਾ ਲਾਗੇ ਤਾਂ ਫਿਰ ਉਹਨਾਂ ਦੀ ਵੋਟ ਤਾਂ ਵਿਚਾਰਿਆਂ ਦੀ ਫਿਰ ਰਹਿ ਗਈ। ਨਹੀਂ ਉਹ ਮੇਲ ਕਰ ਸਕਦੇ ਆ ਜਾਂ ਜਿੱਦਾਂ ਮੈਂ ਚੱਕਣ ਦੀ ਗੱਲ ਕਰਦਾ ਅੱਗੇ ਕੀ ਹੁੰਦਾ ਆਪਾਂ ਕੈਲੀਫੋਰਨੀਆ 'ਚ ਵੀ ਦੇਖਦੇ ਕਈ ਵਾਰੀ ਇੱਕ ਬੰਦਾ ਤੁਹਾਡੇ ਘਰਾਂ ਤੋਂ ਵੋਟ ਚੱਕ ਕੇ ਲੈ ਜਾਂਦੇ ਆ ਵੀ ਕੋਈ ਨਹੀਂ ਹੈ ਨਾ। ਸੋ ਉਹ ਰੋਂਗ ਆ। ਉਹ ਕਹਿੰਦੇ ਵੀ ਉਹ ਨਹੀਂ ਕਰ ਸਕਦਾ ਪਰ ਹਰ ਕੋਈ ਮੇਲ ਕਰ ਸਕਦਾ ਆਪਣੀ ਵੋਟ ਜਿੱਦਾਂ। ਜੀ ਬਿਲਕੁਲ, ਸਰਟੀਫਾਈ ਕੈਰੀ ਕਰ ਦਿੱਤਾ ਜਾਂਦਾ ਵੀ ਮੇਰੀ ਥਾਂ ਦੇ ਉੱਤੇ ਆਹ ਬੰਦਾ ਜਿਹੜਾ ਉਹ ਫੜਾ ਕੇ ਜਾ ਸਕਦਾ ਜਿੱਦਾਂ ਕੈਲੀਫੋਰਨੀਆ ਦੇ ਮੇਲ ਇਨ ਬੈਲਟ ਦੇ ਉੱਤੇ ਇਹ ਆਪਸ਼ਨ ਜਿਹੜੀ ਉਹ ਰਹਿੰਦੀ ਆ। ਸੋ ਲੈਟਸ ਸੀ ਕੀ ਜਿਹੜਾ ਇੱਥੇ ਬਣਦਾ ਜੇ ਬਿੱਲ ਪਾਸ ਹੋ ਜਾਂਦਾ ਉੱਥੇ ਮੈਜੋਰਟੀ ਹੈਗੀ ਆ ਉਹਨਾਂ ਦੀ। ਸੋ ਹੋ ਸਕਦਾ ਵੀ ਇਹ ਬਿੱਲ ਜਿਹੜਾ ਅੱਗੇ ਵੱਧ ਸਕਦਾ ਆ। ਉਧਰ ਕੋਵਿਡ ਦੀਆਂ ਗੱਲਾਂ ਬਾਤਾਂ ਨੂੰ ਲੈ ਕੇ ਕਹਿੰਦੇ ਵੀ ਨੈਂਸੀ ਪਲੋਸੀ ਹਾਊਸ ਸਪੀਕਰ ਡੈਮੋਕ੍ਰੇਟ ਪਾਰਟੀ ਵੱਲੋਂ
ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਸਟੀਵਨ ਮਨੂਚਿਨ ਕਹਿੰਦੇ ਆ ਇੱਕ ਵਾਰੀ ਫੇਰ ਮੁਲਾਕਾਤ ਜਿਹੜੀ ਉਹ ਕਰਨ ਜਾ ਰਹੇ ਹੈਗੇ ਆ। ਕਹਿੰਦੇ ਇੱਕ ਹਿਸਾਬ ਦੇ ਨਾਲ ਇਹ ਅਖੀਰਲਾ ਹੱਲਾ ਹੋਵੇਗਾ ਇਸ ਇਲੈਕਸ਼ਨਸ ਤੋਂ ਪਹਿਲਾਂ ਕੋਵਿਡ ਦੇ ਬਾਰੇ ਜਿਹੜੀ ਆ ਗੱਲਬਾਤ ਕਰਨ ਦੇ ਲਈ, ਤੇ ਜਾਂ ਫਿਰ ਕਿਸੇ ਨੂੰ ਜਿਹੜੀ ਕੋਈ ਮਦਦ ਆ ਉਹ ਪਹੁੰਚਾਉਣ ਦੇ ਲਈ। 2.2 ਟ੍ਰਿਲੀਅਨ ਡਾਲਰ ਦਾ ਜਿਹੜਾ ਇਹ ਬਿੱਲ ਹੈਗਾ ਆ ਉਹ ਕਹਿੰਦੇ ਵੀ ਇਲੈਕਸ਼ਨ ਡੇ ਤੋਂ ਪਹਿਲਾਂ ਜਿਹੜਾ ਕਾਂਗਰਸ ਦੇ ਸਾਹਮਣੇ ਆ ਸਕਦਾ ਆ, ਪਰ ਗਰੰਟੀ ਜਿਹੜੀ ਇਸ ਦੇ ਵਿੱਚ ਕਿਸੇ ਦੀ ਨਹੀਂ ਚੀਜ਼ ਦੀ ਨਹੀਂ ਹੈਗੀ। ਸੋ ਹੋਪਫੁਲੀ ਇਹਨਾਂ ਦੀ ਜਿਹੜੀ ਮੁਲਾਕਾਤ ਦੇ ਵਿੱਚ ਕੋਈ ਵੱਡਾ ਜਿਹੜਾ ਕਰੋਨਾ ਵਾਇਰਸ ਰਿਲੀਫ ਡੀਲ ਆ ਉਹ ਬਣ ਸਕਦੀ ਆ। ਸੋ ਅੱਜ ਰਾਤ ਨੂੰ ਜਾਂ ਕੱਲ੍ਹ ਤੱਕ ਇਸ ਦੇ ਬਾਰੇ ਸਪਸ਼ਟ ਹੋਵੇਗਾ ਵੀ ਇਸ ਦੇ ਪ੍ਰਤੀ ਕੋਈ ਇਹਨਾਂ ਦਾ ਫੈਸਲਾ ਬਣਦਾ, ਇੱਕ ਸੁਰਤਾ ਆਉਂਦੀ ਆ, ਜਾਂ ਦੋਨੋਂ ਜਣੇ ਵੱਖੋ ਵੱਖਰੀਆਂ ਬੀਨਾਂ ਜਿਹੜੀਆਂ ਆ ਉਹ ਵਜਾਉਂਦੇ ਸੁਣਨਗੇ। ਜੀ ਬਿਲਕੁਲ, ਜੇ ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ, ਡਾਕਟਰ ਫੌਚੀ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ US ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਅੱਜ ਦੀ ਡੇਟ ਦੇ ਵਿੱਚ ਗੁੱਡ ਪਲੇਸ ਨਹੀਂ ਹੈਗਾ ਕਰੋਨਾ ਵਾਇਰਸ ਦੇ ਲਈ। 40,000 ਦੇ ਕਰੀਬ ਹਰ ਰੋਜ਼ ਪੋਜ਼ਿਟਿਵ ਕੇਸ USA ਦੇ ਵਿੱਚ ਪਾਏ ਜਾ ਰਹੇ ਹੈਗੇ ਆ। ਪਿਛਲੇ ਵੀਕਾਂ ਨਾਲੋਂ 9% ਜਿਹੜਾ ਆ ਇਨਕਰੀਜ਼ ਹੋਇਆ ਹੈਗਾ। ਤੇ ਡਾਕਟਰ ਸਾਹਿਬ ਦੇ ਮੁਤਾਬਕ ਕਹਿੰਦੇ ਪਈ ਹਸਪੀਟਲ ਦੇ ਵਿੱਚ ਐਡਮਿਟ ਹੋਣ ਵਾਲੇ ਲੋਕਾਂ ਦੀ ਗਿਣਤੀ ਕਾਫੀ ਵੱਧ ਰਹੀ ਆ, ਜਿਹਦਾ ਇੱਕੋ ਇੱਕ ਰਿਜ਼ਲਟ ਹੋਊਗਾ ਕਹਿੰਦੇ ਵੀ ਮੌਤਾਂ ਦੀ ਗਿਣਤੀ ਵੀ ਜਿਹੜੀ ਆ ਵੱਧਦੀ ਜਾਊਗੀ। ਵੀ ਇਹ ਮੇਰੇ ਲਈ ਬਹੁਤ ਵੱਡਾ ਕੰਸਰਨ ਆ। ਇਹ ਅੱਜ ਸਵੇਰੇ ਉਹਨਾਂ ਨੇ ABC ਦੀ ਗੁੱਡ ਮਾਰਨਿੰਗ ਅਮਰੀਕਾ ਜਿਹੜੀ ਆ ਉਸ ਪ੍ਰੋਗਰਾਮ ਦੇ ਵਿੱਚ ਉਸ ਕੁਐਸਚਨ ਦੇ ਜਵਾਬ ਦੇ ਵਿੱਚ ਇਹ ਆਨਸਰ ਦਿੱਤਾ, ਜਿੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਫਲੋਰੀਡਾ ਦੇ ਗਵਰਨਰ ਰੌਨ ਡੀ ਸੈਂਟਸ ਨੇ ਸਟੇਟ ਦੇ ਜਿਹੜੇ ਬਿਜ਼ਨੈਸਸ ਆ ਉਹਨਾਂ ਨੂੰ ਕਹਿਤਾ ਵੀ ਤੁਸੀਂ ਖੁੱਲ੍ਹ ਜਾਓ, ਤੇ ਕਿਸੇ ਤਰ੍ਹਾਂ ਦੀ ਉਹਨਾਂ ਦੇ ਉੱਤੇ ਰੀਸਟ੍ਰਿਕਸ਼ਨ ਨਹੀਂ ਲਾਈ। ਸੋ ਇਸ ਤੋਂ ਬਾਅਦ ਉਹ ਕਾਫੀ ਜਿਹੜੇ ਆ ਅਪਸੈਟ ਨਜ਼ਰ ਆਏ ਹੈਗੇ ਆ। ਕਹਿੰਦੇ ਵੀ ਜੇ ਪਿਛਲੇ ਕੁਛ ਦਿਨਾਂ ਦੀ ਐਵਰੇਜ, ਇੱਕ ਹਫ਼ਤੇ ਦੀ ਐਵਰੇਜ ਦੇਖਦੇ ਜਾਈਏ, 44,300 ਨਵੇਂ ਕੇਸ ਐਵਰੇਜ ਹਰ ਰੋਜ਼ ਪੋਜ਼ਿਟਿਵ ਜਿਹੜੇ ਆ ਉਹ ਆਏ ਜਾ ਰਹੇ ਆ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਡਾਟਾ ਮੁਤਾਬਕ। ਜੀ, ਇੱਕ ਮਾੜੀ ਖਬਰ ਓਹਾਇਓ ਦੇ ਜਿਹੜੇ ਇੱਕ GM ਦੇ ਪਲਾਂਟ ਨੂੰ ਲੈ ਕੇ ਆ ਰਹੀ ਆ। ਕਹਿੰਦੇ GM ਵਾਲੇ ਜਿਹੜਾ ਜਨਰਲ ਮੋਟਰ ਵਾਲੇ ਆ ਉਹ ਆਪਣਾ ਓਹਾਇਓ ਦਾ ਪਲਾਂਟ ਜਿਹੜਾ ਆ ਉੱਥੇ ਬੰਦ ਕਰਨ ਜਾ ਰਹੇ ਆ। ਲਾਰਡਸਟਾਊਨ ਦੀ ਜਿਹੜੀ ਅਸੈਂਬਲੀ ਪਲਾਂਟ ਸੀ ਉਸ ਦੇ ਵਿੱਚ GM ਨੇ ਕਹਿੰਦੇ ਵੀ ਅੱਜ ਇਹ ਅਨਾਊਂਸਮੈਂਟ ਜਿਹੜੀ ਪਹਿਲੋਂ ਹੀ ਜਿਹੜੀ ਉਹ ਕੀਤੀ ਸੀਗੀ, ਤੇ ਹੁਣ ਸਾਰਾ ਕੁਛ ਜਿਹੜਾ ਉੱਥੋਂ ਕੰਮਕਾਜ ਜਿਹੜਾ ਟੋਟਲੀ ਠੱਪ ਹੋ ਜਾਵੇਗਾ। ਰਾਸ਼ਟਰਪਤੀ ਟਰੰਪ 2016 ਦੇ ਵਿੱਚ ਉੱਥੇ ਜਾ ਕੇ ਕਹਿ ਕੇ ਆਏ ਸੀ ਵੀ ਅਸੀਂ ਇਹ ਸਾਰੀਆਂ ਕੰਪਨੀਆਂ ਨੂੰ ਵਾਪਸ ਲੈ ਕੇ ਆਵਾਂਗੇ ਤੇ ਜੌਬਸ ਜਿਹੜੀਆਂ ਉਹ ਤੁਹਾਡੀਆਂ ਸੁਰੱਖਿਅਤ ਕਰਾਂਗੇ, ਪਰ GM ਵਾਲਿਆਂ ਨੇ ਇਸ ਚੀਜ਼ ਦੇ ਵਿੱਚ ਸਾਥ ਨਹੀਂ ਦਿੱਤਾ, ਬਲਕਿ ਉਹ ਉੱਥੋਂ ਮੂਵ ਹੋਣ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਹੁਣ ਜਿਹੜਾ ਇਹਨਾਂ ਨੇ GM ਨੇ ਆਪਣਾ ਇਹ ਜਿਹੜਾ ਪਲਾਂਟ ਆ ਉਹ ਇੱਕ ਲਾਰਡਸਟਾਊਨ ਮੋਟਰ ਕਰਕੇ ਇੱਕ ਹੋਰ ਕੰਪਨੀ ਆ ਉਸ ਨੂੰ ਉਹਨਾਂ ਨੇ ਵੇਚ ਦਿੱਤਾ ਸੀਗਾ, ਤੇ ਜਿਹੜੇ ਕਿ 400 ਵਰਕਰ ਉੱਥੇ ਹਾਇਰ ਕਰਨਗੇ ਤੇ ਜਿਹੜੇ ਇਲੈਕਟ੍ਰਿਕ ਵਹੀਕਲ ਪਿਕਅਪ ਟਰੱਕਸ ਆ ਉਹਨਾਂ ਦੀ ਮੈਨੂਫੈਕਚਰਿੰਗ ਉੱਥੇ ਕਰਨਗੇ। ਇਸੇ ਦੇ ਚੱਲਦੇ ਆ ਜਿਹੜੇ ਇਨਸੈਂਟਿਵ, ਟੈਕਸ ਇਨਸੈਂਟਿਵ ਓਹਾਇਓ ਵੱਲੋਂ ਮਿਲਦੇ ਰਹੇ ਆ GM ਨੂੰ, ਉਹ ਕਹਿੰਦੇ ਆ ਵੀ ਹੁਣ $28 ਮਿਲੀਅਨ ਜਿਹੜਾ ਓਹਾਇਓ ਨੂੰ ਉਹ ਵਾਪਸ ਕਰਨਗੇ ਇਹਨਾਂ ਟੈਕਸ ਇਨਸੈਂਟਿਵਸ ਦਾ ਜਿਹੜਾ ਸ਼ਟ ਡਾਊਨ ਕਰਨ ਤੋਂ ਬਾਅਦ ਦੇ ਵਿੱਚ। ਤੇ ਇਹ ਬਿਲਕੁਲ ਹਰਜੋਤ ਸਿੰਘ ਜੀ ਇੱਕ ਦਿਨ ਪਹਿਲਾਂ ਇਹ ਫੈਸਲਾ ਇਹ ਆਇਆ ਆ ਡਿਬੇਟ ਤੋਂ, ਜਿਸ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਇਕੋਨਮੀ ਦੀ ਗੱਲਬਾਤ ਜਿਹੜੀ ਉਹ ਹੋਣੀ ਆ, ਤੇ ਰਾਸ਼ਟਰਪਤੀ ਟਰੰਪ ਦੇ ਵਾਅਦੇ ਨੂੰ ਜ਼ਰੂਰ ਮੈਨੂੰ ਲੱਗਦਾ ਆ ਵੀ ਉੱਥੇ ਚੁੱਕਿਆ ਜਾ ਸਕਦਾ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਪਿਕ ਕੀਤੇ ਹੋਏ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ ਨਾਮ ਜਿਹੜਾ ਹੈਗਾ ਆ ਐਮੀ ਕੋਨੇ ਬੈਰਟ, ਉਹਨਾਂ ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਲਿਬਰਲ ਵਿਮਨ ਗਰੁੱਪਸ ਹੈਗੇ ਆ ਉਹ ਕਹਿੰਦੇ ਆ ਵੀ ਇਹਨਾਂ ਨੂੰ ਸੁਪਰੀਮ ਕੋਰਟ ਦੇ ਜੱਜ ਬਣਾਉਣ ਤੋਂ ਬਾਅਦ ਇੱਕ ਤਰ੍ਹਾਂ ਦੇ ਨਾਲ ਇਹ ਜਿਹੜਾ ਕਲੌਕ ਆ ਉਹ ਇਕੁਐਲਿਟੀ ਵਾਲਾ ਉਹ ਵਾਪਸ ਚਲੇ ਜਾਊਗਾ, ਖਾਸ ਕਰਕੇ ਅਬੋਰਸ਼ਨ ਦੇ ਇਸ਼ੂ ਨੂੰ ਲੈ ਕੇ। ਸਾਰਿਆਂ ਨੂੰ ਪਤਾ ਆ ਵੀ ਜਿਹੜੇ ਨਵੇਂ ਨੋਮੀਨੀ ਹੈਗੇ ਆ ਇਹ ਬੜੇ ਧਾਰਮਿਕ ਹੈਗੇ ਆ, ਤੇ ਅਬੋਰਸ਼ਨ 'ਚ ਉਹਨਾਂ ਨੇ ਪਿਛਲੇ ਸਮਿਆਂ 'ਚ ਬਿਆਨ ਜਿਹੜੇ ਉਹਦੇ ਉਲਟ ਦਿੱਤੇ ਹੈਗੇ ਆ। ਖੁਦ ਵੀ ਉਹਨਾਂ ਦੇ 7 ਬੱਚੇ ਆ, 5 ਆਪਣੇ ਆ ਤੇ 2 ਉਹਨਾਂ ਨੇ ਹੇਟੀ ਮੁਲਕ ਜਿਹੜਾ ਆ ਉੱਥੋਂ ਜਿਹੜੇ ਆ ਅਡੋਪਟ ਕੀਤੇ ਸੀ। ਤੇ ਉਹਨਾਂ ਦੇ ਸੰਬੰਧ ਦੇ ਵਿੱਚ ਯੂਜ਼ਲੀ ਕੀ ਹੁੰਦਾ, ਜਦੋਂ ਸੁਪਰੀਮ ਕੋਰਟ ਦੀ ਨੋਮੀਨੇਸ਼ਨ ਕਿਸੇ ਜੱਜ ਦੀ ਹੁੰਦੀ ਆ ਤੇ ਦੋਨਾਂ ਪਾਰਟੀਆਂ ਦੇ ਜਿਹੜੇ ਸੈਨੇਟਰਸ ਆ ਉਹਨਾਂ ਨੂੰ ਮਿਲਦੇ ਹੈਗੇ ਆ, ਤੇ ਡੈਮੋਕ੍ਰੇਟ ਜਿਹੜੇ ਸੈਨੇਟਰਸ ਆ ਉਹਨਾਂ ਨੇ ਅੱਜ ਕਿਹਾ ਵੀ ਉਹ ਐਮੀ ਬੈਰਟ ਨੂੰ ਨਹੀਂ ਮਿਲਣਗੇ। ਸੋ ਡੈਮੋਕ੍ਰੇਟਸ ਜਿਹੜੇ ਆ ਉਹ ਪੂਰੀ ਤਰ੍ਹਾਂ ਕੋਸ਼ਿਸ਼ ਕਰਨਗੇ ਵੀ ਉਹਨਾਂ ਦੀ ਜਿਹੜੀ ਨੋਮੀਨੇਸ਼ਨ ਆ ਉਸ ਦੀ ਜਿਹੜੀ ਫਾਈਨਲ ਕਨਫਰਮੇਸ਼ਨ ਨਾ ਹੋਵੇ। ਜੀ,
ਅਗਲੀ ਜਿਹੜੀ ਗੱਲ ਕਰਦੇ ਜਾਈਏ, ਯੂਨਾਈਟ ਦਾ ਰਾਈਟ ਰੈਲੀ 2017 ਦੀ ਜਿਹੜੀ ਵਰਜੀਨੀਆ 'ਚ ਹੋਈ ਸੀ, ਜਿਸ ਦੇ ਵਿੱਚ ਕਾਫੀ ਹਿੰਸਾ ਹੋਈ ਸੀਗੀ ਰਾਈਟ ਵਿੰਗ ਵੱਲੋਂ। ਉਹਨਾਂ ਨੇ ਇੱਕ ਜਾਣੇ ਨੇ ਤਾਂ ਗੱਡੀ ਵੀ ਜਿਹੜੀ ਉਹ ਚਾੜ੍ਹ ਦਿੱਤੀ ਸੀ ਇੱਕ ਪ੍ਰੋਟੈਸਟਰਸ ਦੇ ਉੱਤੇ। ਉਸ ਦਾ ਜਿਹੜਾ ਕਹਿੰਦੇ ਵੀ ਇਸ ਰੈਲੀ ਦੇ ਵਿੱਚ ਜਾਣਕਾਰ ਕ੍ਰਿਸਟੋਫਰ ਕੈਂਟਵੈਲ, ਉਸ ਨੂੰ ਹੁਣ ਰੇਪ ਤੇ ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ ਗਿਲਟੀ ਜਿਹੜਾ ਆ ਦੋਸ਼ੀ ਪਾਇਆ ਗਿਆ ਹੈਗਾ ਆ। ਕਹਿੰਦੇ ਵੀ ਇੱਕ ਹੋਰ ਗਰੁੱਪ ਬਾਲ ਪੈਟਰੋਲ, ਉਸ ਦੇ ਇੱਕ ਮੈਂਬਰ ਨੂੰ ਇਸ ਨੇ ਧਮਕੀਆਂ ਭਰੇ ਜਿਹੜੇ ਮੈਸੇਜ ਕਰਤੇ ਸੀਗੇ ਟੈਲੀਗ੍ਰਾਮ, ਜਿਹੜੀ ਮੈਸੇਜਿੰਗ ਐਪ ਹੈਗੀ ਆ ਉਸ ਦੇ ਉੱਤੇ। ਸੋ ਕੈਂਟਵੈਲ, ਜਿਹੜੀ ਦੀ ਉਮਰ 39 ਸਾਲ ਦੱਸੀ ਜਾਂਦੀ ਆ, ਉਸ ਨੂੰ ਡਿਸਟ੍ਰਿਕਟ ਆਫ ਨਿਊ ਹੈਂਪਸ਼ਾਇਰ ਦੇ ਯੂਐਸ ਅਟਰਨੀ ਆਫਿਸ ਦੇ ਦੁਆਰਾ ਇਸ ਟਰਾਇਲ ਦੇ ਵਿੱਚ, ਇਸ ਕੇਸ ਦੇ ਵਿੱਚ ਦੋਸ਼ੀ ਹੁਣ ਪਾਇਆ ਗਿਆ ਹੈਗਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ ਆ। ਬਹੁਤ ਵਾਰੀ ਲੋਕ ਉਤੇਜਨਾ 'ਚ ਆ ਕੇ ਇੱਦਾਂ ਦੀਆਂ ਕਈ ਵਾਰੀ ਪੁੱਠੀਆਂ ਸਿੱਧੀਆਂ ਧਮਕੀਆਂ ਜਿਹੜੀਆਂ ਉਹ ਦੇ ਬੈਂਦੇ ਨੇ, ਤੇ ਉਹਦਾ ਨਤੀਜਾ ਫਿਰ ਬਾਅਦ ਦੇ ਵਿੱਚ ਭਵਿੱਖ ਦੇ ਵਿੱਚ ਅਜਿਹੀਆਂ ਚੀਜ਼ਾਂ 'ਚ ਭੁਗਤਣਾ ਪੈਂਦਾ ਆ। ਸੋ ਆਪਣੇ ਵੀ ਬਹੁਤ ਸਾਰੇ ਲੋਕ ਫੇਸਬੁੱਕ ਦੇ ਉੱਤੇ ਇੱਕ ਦੂਜੇ ਦੇ ਨਾਲ ਆਡੇ ਲੈਂਦੇ ਆ। ਤੁਸੀਂ ਪਾਲਿਸੀ ਨੂੰ ਆਰਗਿਊ ਕਰਨਾ ਉਹ ਜ਼ਰੂਰ ਕਰੋ, ਇੱਕ ਦੂਜੇ ਨੂੰ ਧਮਕੀਆਂ ਗਾਲੀ ਗਲੋਚ ਉਸ ਦਾ ਪਰਹੇਜ਼ ਕਰਿਆ ਕਰੋ, ਉਹਦਾ ਕੋਈ ਫਾਇਦਾ ਨਹੀਂ ਹੈ। ਕੱਲ ਨੂੰ ਕਿਸੇ ਨੇ ਤੁਹਾਡੇ ਖਿਲਾਫ ਇੱਦਾਂ ਚਾਰਜਿਸ ਲਾਉਣ ਨੂੰ ਸ਼ੁਰੂ ਕਰ ਦਿੱਤੇ ਤਾਂ ਉਹ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਜੀ ਬਿਲਕੁਲ, ਸਾਡਾ ਸਮਾਂ ਵੀ ਖਬਰਾਂ ਦੀ ਸਮਾਪਤੀ ਵੱਲ ਵੱਧ ਰਿਹਾ ਹੈ। ਅਤੇ ਜੇ ਫਲੂ ਵੈਕਸੀਨ ਦੀ ਗੱਲ ਕਰਦੇ ਜਾਈਏ, ਕਹਿੰਦੇ ਪਏ ਤਿੰਨਾਂ ਵਿੱਚੋਂ ਇੱਕ ਪੇਰੈਂਟ ਜਿਹੜਾ ਆ ਉਹ ਇਸ ਸਾਲ ਟਰਾਈ ਕਰ ਰਿਹਾ ਵੀ ਅਸੀਂ ਆਪਣੇ ਨਿਆਣਿਆਂ ਨੂੰ ਫਲੂ ਦਾ ਵੈਕਸੀਨ ਨਾ ਲਾਈਏ। 32% ਪੇਰੈਂਟਸ ਜਿਹੜੇ ਆ ਉਹ ਕਹਿ ਰਹੇ ਆ ਵੀ ਉਹਨਾਂ ਦੇ ਬੱਚੇ ਜਿਹੜੇ ਆ ਫਲੂ ਦਾ ਟੀਕਾ ਨਹੀਂ ਲਵਾਉਣਗੇ। ਸੋ ਇਹ ਕਈ ਜਗ੍ਹਾ ਮਾੜੀ ਗੱਲ ਵੀ ਹੈ। ਕਈ ਜਿਹੜੇ ਪੇਰੈਂਟਸ ਆ ਇਸ ਨੂੰ ਧਾਰਮਿਕ ਮੁੱਦੇ ਵੱਲ ਵੀ ਲੈ ਜਾਂਦੇ ਆ ਵੀ ਜਿਹੜਾ ਟੀਕਾ ਨਹੀਂ ਲਵਾਉਣਾ ਚਾਹੀਦਾ। ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਦੇ ਡਾਇਰੈਕਟਰ ਰੋਬਰਟ ਰੈਡਫੀਲਡ ਨੇ ਇਹ ਕਿਹਾ ਵੀ ਅਮਰੀਕਨ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੇ ਆ ਫਲੂ ਸੀਜ਼ਨ ਦਾ ਆ ਰਿਹਾ, ਕਿਉਂਕਿ ਉਹਦੇ ਜਿਹੜੇ ਟੀਕੇ ਲਵਾਉਣੇ ਚਾਹੀਦੇ ਆ ਤਾਂ ਕਿ ਉਹਨਾਂ ਨੂੰ ਮੁੜ ਕੇ ਫਿਰ ਹਸਪਤਾਲ ਵਗੈਰਾ ਵਿੱਚ ਨਾ ਜਾਣਾ ਪਵੇ। ਜੀ ਜੀ ਬਿਲਕੁਲ। ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਦੇ ਬਾਰੇ ਦੱਸਦੇ ਜਾਈਏ ਤਾਂ ਅੱਜ ਡਾਓ ਜੋਨਸ ਦੇ ਵਿੱਚ ਉਛਾਲ ਦੇਖਿਆ ਗਿਆ। 1.5% ਜਿਹੜੀ ਆ ਉਹ ਵਾਧਾ ਹੋਇਆ। 410 ਪੁਆਇੰਟ ਡਾਓ ਜੋਨਸ ਵਧਿਆ। 27,584 ਦੇ ਉੱਤੇ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 203 ਪੁਆਇੰਟਾਂ ਦਾ ਵਾਧਾ ਹੋਇਆ, ਤਕਰੀਬਨ 0.25% ਤੋਂ ਉੱਤੇ। 11,117 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਜਿਹੜੇ ਉਸ ਦੇ ਵਿੱਚ 53 ਪੁਆਇੰਟਾਂ ਦਾ ਵਾਧਾ ਹੋਇਆ। 3351 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਸੋਨੇ ਦੀ ਕੀਮਤ $1,890 ਪ੍ਰਤੀ ਆਉਂਸ ਰਹੀ। ਜੀ, ਇੱਕ ਯੂਐਸ ਡਾਲਰ ਦੀ ਕੀਮਤ ਜੇ ਦੱਸੀ ਜਾਈਏ ਇੰਡੀਅਨ ਰੂਪੀ ਦੇ ਮੁਤਾਬਕ 73 ਰੁਪਏ 76 ਪੈਸੇ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ ਡਾਲਰ ਦੇ ਮੁਤਾਬਕ ਜੇ ਦੱਸਦੀ ਜਾਈਏ $1 33 ਸੈਂਟ ਰਹੀ ਆ। ਜੀ, ਯੂਰੋ ਦੇ ਮੁਕਾਬਲੇ ਯੂਐਸ ਡਾਲਰ $1 17 ਸੈਂਟ ਰਿਹਾ। ਬ੍ਰਿਟਿਸ਼ ਪਾਉਂਡ ਦੇ ਮੁਕਾਬਲੇ $1 28 ਸੈਂਟ ਰਿਹਾ। ਸੋ ਇੱਥੇ ਹੀ ਜਿਹੜਾ ਆਪਾਂ ਇਜਾਜ਼ਤ ਲੈਂਦੇ ਹਾਂ। ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਮਰਦਮਸ਼ੁਮਾਰੀ ਚੱਲ ਰਹੀ ਆ। ਸੈਂਸਸ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ, ਅਤੇ ਕਿਰਪਾ ਕਰਕੇ ਜਲਦ ਤੋਂ ਜਲਦ ਸੈਂਸਸ ਨੂੰ ਭਰੋ। ਹੁਣ ਕਈ ਥਾਵਾਂ ਦੇ ਉੱਤੇ ਤੁਹਾਨੂੰ ਘਰਾਂ ਦੇ ਬਾਹਰ ਡੋਰ ਨੌਕਿੰਗ, ਦਰਵਾਜ਼ੇ ਖੜਕਾਉਣੇ ਵੀ ਸ਼ੁਰੂ ਕੀਤੇ ਹੋਣਗੇ। ਉਹ ਸਾਰੀ ਚੀਜ਼ ਤੋਂ ਬਚਣ ਦੇ ਲਈ, ਕਿਉਂਕਿ ਉਹਦੇ ਵਿੱਚ ਫਰੋਡ ਦਾ, ਸਕੈਮ ਦਾ ਵੀ ਲੋਕਾਂ ਨੂੰ ਜਿਹੜਾ ਉਹ ਡਰ ਰਹਿੰਦਾ ਵੀ ਪਤਾ ਨਹੀਂ ਆ ਕੇ ਲੋਕਾਂ ਨੇ ਕੀ ਕਰ ਦੇਣਾ ਆ, ਕੀ ਪੁੱਛ ਲੈਣਾ ਆ। ਕਿਉਂਕਿ ਅੱਜ ਇੱਕ ਕਾਲ ਆਈ ਸੀ, ਉਹ ਕਹਿੰਦੇ ਵੀ ਸਾਨੂੰ ਬੈਂਕ ਸਟੇਟਮੈਂਟ, ਪੇ ਸਲਿੱਪ ਜਿਹੜਾ ਆ ਉਹ ਕਈ ਜਣੇ ਮੰਗ ਰਹੇ ਸੀ ਵੀ 24 ਘੰਟਿਆਂ 'ਚ ਜਲਦੀ ਜਲਦੀ ਜਿਹੜੇ ਉਹ ਤੁਸੀਂ ਦਿਓ ਸਾਨੂੰ। ਸੋ ਉਸ ਚੀਜ਼ ਤੋਂ ਬਚੋ। ਉਸ ਤੋਂ ਬਚਣ ਦਾ ਇੱਕ ਹੀ ਸੌਖਾ ਤਰੀਕਾ ਹੈ, ਤੁਸੀਂ ਪਹਿਲਾਂ ਹੀ ਆਪਣਾ ਸੈਂਸਸ ਆ ਉਸ ਨੂੰ ਔਨਲਾਈਨ ਮਰਦਮਸ਼ੁਮਾਰੀ ਨੂੰ ਭਰ ਦਿਓ my2020census.gov ਦੇ ਉੱਤੇ। ਫਿਰ ਤੁਹਾਨੂੰ ਕਿਸੇ ਵੀ ਦਰਵਾਜ਼ੇ ਖੜਕਾਉਣ ਵਾਲੇ ਦੇ ਆਨਸਰ ਕਰਨ ਦੀ ਜ਼ਰੂਰਤ ਨਹੀਂ ਹੈ, ਜਾਂ ਫਿਰ ਤੁਸੀਂ ਉਸ ਨੂੰ ਕਹਿ ਸਕਦੇ ਆ ਵੀ ਆਪਾਂ ਜਿਹੜਾ ਆਲਰੇਡੀ ਇਸ ਨੂੰ ਭਰ ਦਿੱਤਾ ਹੋਇਆ ਆ, ਅਤੇ ਅਜਿਹੇ ਸਕੈਮਸ ਤੋਂ ਵੀ ਤੁਸੀਂ ਬਚ ਕੇ ਜਿਹੜਾ ਉਹ ਰਹਿਣਾ ਆ। ਮੈਂ ਹੈਰਾਨ ਹੋਇਆ ਹਰਜੋਤ ਸਿੰਘ ਜੀ, ਉਹ H1B ਦੇ ਉੱਤੇ ਸੀਗੇ ਅਤੇ ਉਹਨਾਂ ਨੂੰ ਇਹੀ ਭੁਲੇਖਾ ਸੀਗਾ ਵੀ ਪਤਾ ਨਹੀਂ ਉਹ ਸੈਂਸਸ ਭਰ ਸਕਦੇ ਆ ਜਾਂ ਨਹੀਂ ਭਰ ਸਕਦੇ। ਸੋ ਇੱਕ ਵਾਰੀ ਫਿਰ ਆਪਾਂ ਸਪਸ਼ਟ ਕਰਦੇ ਜਾਈਏ, ਜਿਹੜਾ ਵੀ ਅਮਰੀਕਾ ਦੇ ਵਿੱਚ ਰਹਿ ਰਿਹਾ ਹੈਗਾ ਆ ਉਹਨਾਂ ਸਾਰਿਆਂ ਨੇ ਭਰਨਾ ਆ। ਤੁਸੀਂ ਸਾਰੇ ਜਾਣੇ ਐਲੀਜੀਬਲ ਹੈਗੇ ਆ, ਜਿਨ੍ਹਾਂ ਨੇ ਅਮਰੀਕਾ 'ਚ ਪੱਕੇ ਹੀ ਰਹਿਣਾ ਆ, ਉਹ ਰਹਿ ਰਹੇ ਨੇ, ਉਹਨਾਂ ਸਾਰਿਆਂ ਨੇ ਭਰਨਾ ਹੈ। ਤੁਸੀਂ ਸਿਟੀਜ਼ਨ ਹੋ, ਚਾਹੇ ਗ੍ਰੀਨ ਕਾਰਡ ਵਾਲੇ ਆ, ਅਸਾਈਲਮ ਵਾਲੇ ਆ, ਡਾਕਾ ਵਾਲੇ ਆ, ਕੋਈ ਕਾਗਜ਼ ਨਹੀਂ ਹੈਗਾ, H1B ਆ, ਇੰਪਲੋਇਮੈਂਟ ਬੇਸ 'ਤੇ ਆ, ਜਾਂ ਇਹ ਤੁਸੀਂ ਬਿਜ਼ਨਸ ਦੇ ਬੇਸ ਦੇ ਉੱਤੇ ਜਿਹੜੇ ਤੁਸੀਂ ਇੱਥੇ ਪੱਕੇ ਰਹਿ ਰਹੇ ਹੋ।
ਸੋ ਜਿਹੜਾ ਵੀ ਇੱਥੇ ਰਹਿ ਰਿਹਾ ਹੈ ਉਹਨਾਂ ਸਾਰਿਆਂ ਨੇ ਸੈਂਸਸ ਨੂੰ ਭਰਨਾ ਹੈ ਜੀ ਸੋ ਬਿਲਕੁਲ ਸੈਨੋਜ਼ੇ ਦੇ ਇੱਕ ਜਿਹੜਾ ਡਿਸਟ੍ਰਿਕਟ ਕੋਰਟ ਦੇ ਜੱਜ ਸੀਗੇ ਉਹਨਾਂ ਨੇ ਇਹ ਕਿਹਾ ਸੀ ਵੀ 1 ਮਹੀਨੇ ਦੇ ਲਈ ਜਿਹੜੀ ਐਕਸਟੈਂਸ਼ਨ ਕੀਤੀ ਜਾਵੇ ਪਰ ਅੱਜ US ਸੈਕਟਰੀ ਆਫ ਕਾਮਰਸ ਵਿਲਬਰ ਰੌਸ ਜਿਹੜੇ ਕਿ ਸੈਂਸਸ ਦੇ ਇੰਚਾਰਜ ਆ ਉਹਨਾਂ ਨੇ ਕਿਹਾ ਵੀ ਅਕਤੂਬਰ 5 ਜਿਹੜੀ ਆ ਉਹ ਲਾਸਟ ਡੇਟ ਹੋਊਗੀ ਪਹਿਲਾਂ ਸਤੰਬਰ 30 ਸੀ ਸੋ ਅੱਜ ਵਿਲਬਰ ਰੌਸ US ਸੈਕਟਰੀ ਆਫ ਕਾਮਰਸ ਉਹਨਾਂ ਨੇ ਕਿਹਾ ਵੀ ਅਕਤੂਬਰ 5 ਲਾਸਟ ਡੇਟ ਹੋਊਗੀ ਈਵਨ ਦੋ ਫੈਡਰਲ ਜੱਜ ਨੇ ਪਿਛਲੇ ਹਫ਼ਤੇ ਰੂਲਿੰਗ ਦਿੱਤੀ ਹੈਗੀ ਆ ਜੀ ਬਿਲਕੁਲ ਸੋ ਦੇਖਦੇ ਹਾਂ ਵੀ ਇਹ ਹੁਣ ਟਕਰਾਅ ਜਿਹੜਾ ਆ ਕਿੱਦਾਂ ਹੋਊਗਾ ਵੀ ਇੱਕ ਅਧਿਕਾਰੀ ਦਾ ਕਿਹਾ ਹੋਇਆ ਜ਼ਿਆਦਾ ਉੱਤੇ ਜਾਊਗਾ ਜਾਂ ਇੱਕ ਜੱਜ ਦਾ ਜਿਹੜਾ ਮੰਨਿਆ ਜਾਊਗਾ ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਦੀ ਟਰਾਈ ਤਾਂ ਹੈਗੀ ਆ ਵੀ ਉਹ ਕਿਸੇ ਹੋਰ ਅਦਾਲਤ ਦੇ ਵਿੱਚ ਇਸ ਦੇ ਖਿਲਾਫ ਇਸ ਫੈਸਲੇ ਦੇ ਖਿਲਾਫ ਜਿਹੜੇ ਉਹ ਜਾ ਸਕਦੇ ਨੇ ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਜੀਤ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਰਹੀ ਸਤਿ ਸ੍ਰੀ ਅਕਾਲ ਜਿਉਂਦੇ ਵਾਸਤੇ ਰਹੋ ਹਾਸਤੇ ਖੇਲਦੇ ਰਹੋ ਸੁਣਦੇ ਰਹੋ ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਸਤਨਾਮ ਸ੍ਰੀ